ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਇੱਕ ਪਿੰਡ ਪੰਜਾਬ ਦਾ ਚੈਨਲ ਤੇ ਅਸੀਂ ਅਜਿਹੇ ਮਹਿਮਾਨਾਂ ਦੇ ਨਾਲ ਹਾਜ਼ਰ ਹਾਂ ਜਿਨ੍ਹਾਂ ਦਾ ਤਾਲੁਕ ਪਾਕਿਸਤਾਨ ਦੇ ਜ਼ਿਲ੍ਹਾ ਰਹੀਮ ਯਾਰ ਖਾਨ, ਤਹਿਸੀਲ ਖਾਨਪੁਰ ਔਰ ਉਹਦੇ ਪਿੰਡ ਸੇਵਾਰਾਮ ਦੇ ਵਿੱਚ ਅਸੀਂ ਇਸ ਟਾਈਮ ਬੈਠੇ ਹੋਏ ਹਾਂ ਔਰ ਬਜ਼ੁਰਗਾਂ ਦਾ ਨਾਮ ਮੁਹੰਮਦ ਇਸਮਾਈਲ ਆ। ਅੱਜ ਇਨਸ਼ਾਅੱਲਾ ਇਹਨਾਂ ਦੇ ਨਾਲ ਕੋਈ ਚੀਜ਼ਾਂ ਗੱਲਾਂ ਸਾਂਝੀਆਂ ਕਰਾਂਗੇ ਤੁਹਾਡੇ ਤੇ ਇਹਨਾਂ ਦੇ ਦਰਮਿਆਨ और उम्मीद है कि तुहानू ये प्रोग्राम जिहड़ा है बहुत पसंद आएगा। अस्सलाम वालेकुम जी। वालेकुम की हाल चाल है बाबा जी? अल्लाह दा एहसान, शुक्र अल्लाह ताला, बिल्कुल सही सलामत माशाअल्लाह। सेहतमंद ते तकड़े नजर आ रहे हो, अल्लाह पाक तुहानू इस तरह ही रखे। आमीन। तुहाडा नाम मुहम्मद इस्माइल तुसी दस्सिया मैनू अगे जी। तुहाडे वालिद साहब दा की नाम सी? फतेह मोहम्मद जी। फतेह मोहम्मद जी। और अपनी की बरादरी है? अराई बरादरी। अराई बरादरी जी। ਤੁਹਾਡਾ ਇੰਡੀਆ ਦੇ ਵਿੱਚ ਕਿਹੜਾ ਜ਼ਿਲ੍ਹਾ ਸੀ? ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ ਤੇ ਮੌਜ਼ਾ ਢੇਰੀਆਂ। ਮੌਜ਼ਾ ਢੇਰੀਆਂ। ਮੌਜ਼ਾ ਸਕਣਾ ਢੇਰੀਆਂ। ਹਾਂ, ਮੌਜ਼ਾ ਸਕਣਾ। ਡਾਕਖਾਨਾ ਡਾਕਖਾਨਾ ਸਿਆਣੀਵਾਲ। ਅੱਛਾ, ਸਿਆਣੀਵਾਲ ਜੀ। ਇਹ ਦੋ ਮੌਜ਼ੇ ਇਕੱਠੇ ਸੀ। ਠੀਕ। ਤੇ ਥਾਣਾ ਕਿਹੜਾ ਲੱਗਦਾ ਸੀ? ਥਾਣਾ ਖਾਂ ਨਕੋਦਰ। ਥਾਣਾ ਨਕੋਦਰ ਲੱਗਦਾ ਜੀ। ਤਹਿਸੀਲ ਵੀ ਨਕੋਦਰ। ਠੀਕ। ਤੇ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਉੱਥੋਂ ਆਏ ਹੋ ਤੁਸੀਂ? ਉਸ ਵੇਲੇ ਜੀ ਮੈਂ 16-17 ਸਾਲ ਦੀ ਉਮਰ ਤੇ ਸੀ। 16-17 ਸਾਲ। ਤੇ ਆਲ ਦੁਆਲ ਦੇ ਪਿੰਡਾਂ ਦੇ ਨਾਮ ਦੱਸ ਸਕਦੇ ਹੋ? ਹਾਂ ਜੀ, ਬਿਲਕੁਲ ਦੱਸ। ਹਾਂਜੀ ਦੱਸੋ ਜੀ। ਸਾਡੇ ਪਿੰਡ ਦੇ ਨਾਲ ਜੀ ਜਿਹੜਾ ਸਿਆਣੀਵਾਲ ਉਹ ਸਾਡਾ ਬਿਲਕੁਲ ਜੁੜਵਾ ਸੀ। ਨਾਲ ਆਲੋਵਾਲ ਸੀਗਾ, ਉਹਦੇ ਵਿੱਚ ਸਿਰਫ ਨਾ 1 ਏਕੜ ਦੀ ਵਿੱਚੋਂ ਫਰਕ ਸੀਗਾ। 1 ਏਕੜ। 1 ਏਕੜ ਦਾ? 1 ਏਕੜ ਜਿਹੜੀ ਬਿਲਕੁਲ ਨਾਲ ਉਹ ਵੀ ਨਾਲ ਜੁੜਵਾ ਸੀ। ਸਹੀ। ਤੇ ਫਿਰ ਲਹਿੰਦੇ ਪਾਸੇ ਨੂੰ ਨੰਗਲ, ਗਹੀਰਾਂ, ਮੁੰਦਾ, ਫਿਰ ਮਾਲੜੀ, ਫਿਰ ਮੂੰਹਵਾਲ, ਅੱਛਾ, ਮੁਜ਼ੱਫਰਪੁਰ, ਸਰਪਰਾ, ਸ਼ੰਕਰ, ਬੋਪਰਾਵਾਂ। ਇਹ 4 ਸ਼ਫੇਰੇ ਦੇ ਪਿੰਡ ਜਿਹੜੇ ਸਾਡੇ। ਇਹ 4 ਸ਼ਫੇਰੇ ਦੇ ਪਿੰਡ ਸੀਗੇ। ਠੀਕ। ਤੇ ਨਾਲ ਕਿਹੜੇ ਜ਼ਿਲ੍ਹੇ ਦੀ ਪੱਟੀ ਸੀਗੀ ਤੁਹਾਡੇ? ਚੜ੍ਹਦੇ ਪਾਸੇ, ਲਹਿੰਦੇ ਪਾਸੇ? ਸਾਡੇ ਇੱਕ ਪਾਸੇ ਲੱਗਦਾ ਜੀ ਸਾਨੂੰ ਲੁਧਿਆਣਾ। ਇੱਕ ਪਾਸੇ ਤੁਹਾਨੂੰ ਲੁਧਿਆਣਾ ਲੱਗਦਾ। ਫਿਰੋਜ਼ਪੁਰ ਵੀ ਲੱਗਦਾ ਹੈ। ਫਿਰੋਜ਼ਪੁਰ ਵੀ ਲੱਗਦਾ। ਇਧਰੋਂ ਫਿਰ ਹੁਸ਼ਿਆਰਪੁਰ ਵੀ ਲੱਗਦਾ। ਠੀਕ। ਅੰਮ੍ਰਿਤਸਰ ਵੀ ਲੱਗਦਾ। ਅੰਮ੍ਰਿਤਸਰ ਵੀ ਲੱਗਦਾ। 4 ਸ਼ਫੇਰੇ ਸਾਡੇ ਜਿਹੜੇ ਲੱਗਦੇ। ਠੀਕ। ਬਜ਼ੁਰਗੋ, ਤੁਹਾਡੇ ਕੋਲ ਆਉਣ ਦਾ ਮਕਸਦ ਇਹੀ ਆ ਕਿ ਕੁਝ ਵੰਡ ਵੇਲੇ ਦੀਆਂ ਯਾਦਾਂ ਨੂੰ ਸਮੇਟ ਕੇ ਇੱਧਰਲੇ ਪੰਜਾਬੀ ਤੇ ਉੱਧਰਲੇ ਪੰਜਾਬੀਆਂ ਨਾਲ ਸਾਂਝਾ ਕੀਤਾ ਜਾਵੇ ਸਾਰਾ ਸਿਲਸਿਲਾ। ਤੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਪਤਾ ਲੱਗਿਆ? ਪਹਿਲਾਂ ਤਾਂ ਮੈਨੂੰ ਸਵਾਲ ਪਹਿਲਾਂ ਮੈਂ ਇੱਕ ਹੋਰ ਪੁੱਛਣਾ ਚਾਹਾਂਗਾ ਕਿ ਉਸ ਪਿੰਡ ਦੇ ਵਿੱਚ ਜ਼ਿਆਦਾ ਅਕਸਰੀਅਤ ਕਿਹੜੀ ਬਰਾਦਰੀ ਦੀ ਸੀ? ਅਰਾਈ ਬਰਾਦਰੀ। ਅਰਾਈ ਇਹ ਸਾਰੇ ਪਿੰਡਾਂ 'ਚ ਅਰਾਈ ਬਰਾਦਰੀ ਸੀ। ਇਹ ਜਿੰਨੇ ਪਿੰਡ ਮੈਂ ਗਿਣਾਏ ਵਿੱਚ ਹੋਰ ਵੀ ਇਹ ਜਿਹੜਾ ਇੱਕ ਬੋਪਰਾਵਾਂ ਜਿਹੜਾ ਗਿਣਾਇਆ ਉਹ ਸਾਰਾ ਸਿੱਖਾਂ ਦਾ ਸੀ। ਠੀਕ। ਤੇ ਸ਼ੰਕਰ ਵੀ ਸਿੱਖਾਂ ਦਾ। ਬਾਕੀ ਜਿਹੜੇ ਪਿੰਡ ਆ ਇਹ ਸਾਰੇ ਮੁਸਲਮਾਨਾਂ ਦੇ ਵਿੱਚ ਚੰਦ ਘਰ ਆਪਣੇ ਤਰਖਾਨ ਲੁਹਾਰ ਉਹ ਸਿੱਖ ਸੀਗੇ। ਜਾਂ ਬਾਣੀਆਂ ਦੇ 2-4 ਘਰ ਹਰ ਪਿੰਡ ਦੇ ਵਿੱਚ ਦੁਕਾਨਾਂ ਪਾਈ ਬੈਠੇ ਸੀ। ਸਹੀ ਜੀ। ਠੀਕ। ਤੇ ਕਿਸ ਤਰੀਕੇ ਨਾਲ ਤੁਹਾਨੂੰ ਖਬਰ ਮਿਲੀ? ਕਿੱਦਾਂ ਪਤਾ ਲੱਗਿਆ ਵੀ ਅੱਜ ਅਸੀਂ ਉੱਠ ਕੇ ਇੱਥੋਂ ਚਲੇ ਜਾਣਾ? ਹਾਂਜੀ, ਉਹ ਜੀ ਸਾਨੂੰ ਇਸ ਤਰ੍ਹਾਂ ਪਤਾ ਲੱਗਾ ਜਿਸ ਵੇਲੇ ਪਾਕਿਸਤਾਨ ਬਣਿਆ ਨਾ, ਫਿਰ ਹੱਲਾ ਗੁੱਲਾ 'ਚ ਬੋਲਣ ਲੱਗ ਪਿਆ ਤੇ ਅਸੀਂ ਲੋਕ ਜਿਹੜੇ ਸੀਗੇ ਸਾਡੇ ਬਜ਼ੁਰਗ ਉਹਨਾਂ ਨੇ ਨਾ ਫਿਰ ਉਹ ਇੱਕ ਮਾਹੌਲ ਜਿਹੜਾ ਦੇਸੀ ਜਿਹਾ ਹੁੰਦਾ ਕਹਿਣ ਲੱਗੇ ਜੀ ਖਤਰਾ ਹੈ, ਬਾਹਰੋਂ ਕੋਈ ਸਿੱਖ ਨਾ ਆਪਾਂ ਨੂੰ ਪੈ ਜਾਣ, ਪਹਿਰੇ ਲਾ ਦੇ। ਪਹਿਰੇ ਲਾ ਦੇ। ਠੀਕ। ਪਿੰਡ ਦੇ 4 ਸਵੇਰੇ 2 ਪਹਿਰੇ ਲੱਗ ਗਏ। ਠੀਕਰੀ ਪਹਿਰੇ ਲੱਗ ਗਿਆ। 4 ਇੱਧਰ ਬੈਠੇ, 5 ਇੱਧਰ ਬੈਠੇ, ਹਰ ਪਾਸੇ ਪਿੰਡਾਂ ਦੇ ਨਾ। ਸਹੀ। ਸਾਰਿਆਂ ਨੇ ਇਸ ਤਰ੍ਹਾਂ ਕੀਤੀ। ਫਿਰ ਕਈ ਦਿਨ ਕਾਫੀ ਦਿਨ ਇਹ ਕੰਮ ਹੁੰਦਾ ਰਿਹਾ। ਹੁੰਦਾ ਫਿਰ ਜੀ ਸਾਡੇ ਤੇ ਹਮਲਾ ਹੋ ਗਿਆ। ਰਾਤ ਦੇ ਸ਼ੰਕਰਵਾਲ ਦੇ ਪਾਸਿਓਂ ਨਹੀਂ, ਢੇਰੀਆਂ ਆਪਣੇ ਬੋਪਰਾਂ ਵਾਲੇ ਪਾਸੇ। ਅੱਛਾ, ਬੋਪਰਾਂ ਵਾਲੇ ਦੇ ਪਾਸੇ। ਉਹ ਪਾਸਾ ਜਿਹੜਾ ਸਿੱਖ ਸੀ ਕਮਜ਼ੋਰ ਸੀਗੇ। ਇੱਧਰਲੇ ਜਿਹੜੇ ਸੀਗੇ ਸਾਨੂੰ ਇੱਧਰੋਂ ਖਤਰਾ ਸੀ, ਅਸੀਂ ਇੱਧਰਲੀ ਤਕੜਾਈ ਕਰਦੇ ਸੀ, ਉਹਨਾਂ ਨੇ ਸੱਜੀ ਦਿਖਾ ਲਈ ਤੇ ਖੱਬੀ ਮਾਰੀ। ਜਾਨੋ ਇੱਧਰ ਖਜ਼ਾਨੀ ਦੇ ਕੇ ਆਏ। ਖਜ਼ਾਨੀ ਦੇ ਕੇ ਆ ਗਏ। ਸ਼ਾਮ ਨੂੰ ਸੂਰਜ ਲੱਥੇ ਦੇ ਬਾਅਦ ਮਗਰਿਬ ਦੀ ਨਮਾਜ਼ਾਂ ਅਦਾ ਹੋ ਚੁੱਕੀਆਂ ਸੀ। ਠੀਕ। ਤੇ ਬਸ ਉਧਰੋਂ ਨਾ ਖਬਰ ਆ ਗਈ ਵੀ ਸਿੱਖ ਚੜ ਕੇ ਆ ਗਏ। ਸਹੀ। ਇੱਧਰੋਂ ਸਾਡੇ ਜਿਹੜੇ ਸੀਗੇ ਮੁਸਲਮਾਨ 3 ਪਿੰਡ ਦੇ ਇਕੱਠੇ ਹੀ ਸੀਗੇ ਸਾਡੇ। ਇਹ ਵੀ ਸਭ ਉਸ ਵੇਲੇ ਅਸਲੇ ਤੇ ਵਗੈਰਾ ਹੈ ਨਹੀਂ ਸੀ। ਖੁਆੜੀਆਂ, ਟੋਕੇ, ਛੁਰੇ ਜੋ ਹੱਥ 'ਚ ਬਣਾ ਅੱਗੋਂ ਤਿਆਰ ਕੀਤੇ ਸੀ। ਗਲੇਲਾਂ ਵਾਲੇ ਵੀ ਸੁਣਿਆ? ਗਲੇਲਾਂ ਵਾਲੇ ਵੀ ਸੀਗੇ। ਗਲੇਲਾਂ ਵਾਲੇ ਉਹ ਬਾਂਹ ਦੀ ਗਲੇਲ ਚਲਾਉਂਦੇ ਸੀ। ਹਾਂ। ਤੇ ਇਹ ਬੇ ਜੀ ਅੱਗੋਂ ਜਾ ਕੇ ਤਾਂ ਅਸੀਂ ਆਪਣੇ ਪਿੰਡ ਤੋਂ ਬਾਹਰ ਹੀ ਨਾ ਕੋਈ 2-4 ਏਕੜ ਬਾਹਰ ਹੀ ਇੱਕ
ਜਗ੍ਹਾ ਖਾਲੀ ਜਿਹੀ ਪਈ ਸੀ, ਉੱਥੇ ਜਾ ਕੇ ਤਾਂ ਸਾਰਿਆਂ ਨੇ ਖੜੇ ਹੋ ਗਏ, ਉਧਰ ਉਹ ਆ ਗਏ। ਬਸ ਫਿਰ ਉੱਥੇ ਲੜਾਈ ਸ਼ੁਰੂ ਹੋ ਗਈ। ਲੜਾਈ ਸ਼ੁਰੂ ਹੋਈ, ਮਾਰ ਵੱਢ ਹੋਈ। ਆਪਣੇ ਕਿੰਨੇ ਸਾਡੇ ਜੀ ਉਸ ਰਾਤ ਸਾਡੇ 3 ਸ਼ਹੀਦ ਹੋਏ। 3 ਸ਼ਹੀਦ ਹੋਏ। ਇੱਕ ਆਪਣੇ ਹੀ ਬੰਦੇ ਸੀਗੇ ਉਹ ਜੀ, ਇੱਕ ਤਾਂ ਮੇਰੇ ਵਾਲਿਦ ਦੀ ਫੁੱਫੀ ਦਾ ਪੁੱਤ ਸੀ। ਅੱਛਾ। ਇੱਕ ਇਹ ਜਿਹੜੇ ਬਜ਼ੁਰਗ ਬੈਠੇ ਨੇ, ਇਹਨਾਂ ਦੇ ਵਾਲਿਦ ਦਾ ਚਾਚੇ ਦਾ ਪੁੱਤ ਸੀ, ਇਹਨਾਂ ਦਾ ਚਾਚਾ ਸਮਝੋ। ਉਹਦੇ ਨਾਲ ਤਾਜ ਮੁਹੰਮਦ ਸੀ, ਉਹਦੇ ਨਾਲ ਵਲੀ ਮੁਹੰਮਦ ਸੀ, ਇੱਕ ਸ਼ਾਹ ਮੁਹੰਮਦ ਸੀ, ਉਹ ਜਲਾਹਾ ਸੀਗਾ। ਸਹੀ। ਇਹ 3 ਬੰਦੇ ਉਸ ਰਾਤ ਸ਼ਹੀਦ ਹੋ ਗਏ। ਉਹਨਾਂ ਦੇ 25-30 ਬੰਦੇ ਜਿਹੜੇ ਸੀ ਨਾ, ਵੱਢ ਟੋਕੀ ਤੇ 25-30, ਪਰ ਉਹ ਫਿਰ ਭੱਜ ਗਏ, ਭਜਾ ਦਿੱਤੇ। ਉਹਨਾਂ ਦੇ ਨਾਲ 2 ਗੱਡੀਆਂ ਵੀ ਸੀਗੀਆਂ, ਇਹ ਫੌਜੀ ਗੱਡੀਆਂ ਦੱਸਦੇ ਤਾਂ ਅਸੀਂ ਕਿਹੜਾ ਅੱਖਾਂ ਨਾਲ ਦੇਖੀਆਂ। ਉਹਨਾਂ ਨੇ ਆਏ ਆ ਵੀ ਸਾਨੂੰ ਰਸਤਾ ਜੋ ਅਸੀਂ ਅੱਗੇ ਲੰਘਣਾ, ਆਪਣੇ ਲੋ ਫੌਜ ਦਾ ਭੇਸ ਬਦਲ ਕੇ ਰਾਹ ਲੈਣ ਵਾਸਤੇ। ਹਾਂਜੀ ਆ। ਤੇ ਸਾਡੇ ਜਿਹੜੇ ਬਜ਼ੁਰਗ ਸੀ ਉਹ ਤਗੜੇ ਹੋਏ, ਉਹ ਕਹਿੰਗੇ ਗੱਡੀਆਂ ਨੂੰ ਅੱਗ ਲਾ ਦੇਵਾਂਗੇ, ਇਹਨਾਂ ਦੇ ਟਾਇਰ ਕੱਟ ਦੇਵਾਂਗੇ, ਅਸੀਂ ਰਸਤਾ ਅੱਗੋਂ ਨਹੀਂ ਦੇਵਾਂਗੇ। ਉਹਨਾਂ ਦੇ ਦਿਲ ਸੀ ਵੀ ਅਸੀਂ ਪਿੰਡਾਂ ਦੇ ਵਿੱਚ ਵੜ ਜਾਈਏ। ਬਸ ਫਿਰ ਉਹ ਗੱਡੀਆਂ ਪਿੱਛੇ ਮੁੜ ਗਈਆਂ ਤੇ ਉਹਨਾਂ ਦੇ ਜਿਸ ਵੇਲੇ 25-26 ਬੰਦੇ ਨਾ ਮਰੇ ਤੇ ਉਹ ਤਾਂ ਫਿਰ ਅੱਗੇ ਲਾ ਕੇ ਭੱਜੇ। ਬਸ ਫਿਰ ਉਹ ਰਾਤ ਜਿਹੜੀ ਸੀਗੀ, ਰਾਤ ਨੂੰ ਉਹ ਜਿਸ ਵੇਲੇ ਭੱਜ ਗਏ ਤੇ ਕੋਈ 2 ਵਜੇ ਦੇ ਕਰੀਬ ਨਾ ਜਾਂ 3 ਵਜੇ ਦੇ ਕਰੀਬ ਉਹ ਲਾਸ਼ਾਂ ਜਿਹੜੀਆਂ ਸੀ ਬਾਅਦ ਚ ਜਾ ਕੇ ਚੁੱਕੀਆਂ। ਉਹ ਜਿਹੜਾ ਮੇਰੇ ਅੱਬੇ ਦੀ ਫੁੱਫੀ ਦਾ ਪੁੱਤ ਸੀਗਾ, ਉਹਦੇ ਨਾਲ ਇੱਕ ਮੁਸਲਮਾਨ ਹੋਰ ਸੀਗਾ, ਪਰ ਉਹ ਬਚ ਗਿਆ ਸੀ। ਉਹ ਇੱਕ ਪਾਸੇ ਲੁਕ ਗਿਆ। ਉਸ ਵੇਲੇ ਵੇਲਣਾ ਚਲਾਉਣ ਵਾਲੇ ਚੁੱਬੇ ਨਹੀਂ ਹੁੰਦੇ, ਉਹ ਚੁੱਬੇ ਦੇ ਵਿੱਚ ਕਿਤੇ ਨਾਲ ਵੇਲਣੇ ਦਾ ਚੁੱਬਾ ਸੀ, ਉਹਦੇ ਵਿੱਚ ਲੁਕ ਗਿਆ। ਅੱਛਾ। ਉਹਨ ਦੱਸਿਆ ਕਿ ਇਹ ਭਾਈ ਵਲੀ ਨੇ ਕਹਿੰਦਾ ਆ ਜਿਹੜੇ 3 ਨਾਲ ਪਏ, 3 ਹੀ ਕਹਿੰਦਾ ਇਹਦੇ ਟੋਕੇ ਨਾਲ ਕੱਟ ਹੋਏ। ਅੱਛਾ ਜੀ। ਤਾਂ ਹੁਣ ਅੱਲਾਹ ਅਕਬਰ, ਜਿਸ ਵੇਲੇ ਨਾਲ ਹੋਰ ਸਿੱਖ ਸੀ, ਉਹਨੇ ਇੱਥੇ ਬੱਚਾ ਮਾਰਿਆ, ਅੰਦਰਾਂ ਬਾਹਰ ਆ ਗਈਆਂ। ਬਾਅਦ ਵਿੱਚ ਜਿਸ ਵੇਲੇ ਭੱਜੇ, ਫਿਰ ਉਹਨੂੰ ਚੁੱਕ ਕੇ ਲਿਆਂਦਾ। ਇਲਾਜ ਕਿੱਥੇ ਕਰਨਾ ਸੀ, ਸੁਬਾਹ ਹੋਈ ਤਾਂ ਜੀ ਹਸਪਤਾਲ ਲੈ ਜਾ, ਹਸਪਤਾਲ ਵੀ ਕਿੱਥੇ ਲਿਜਾਣਾ, ਜਿਸ ਵੇਲੇ ਪਲ ਤਿਆਰੀ ਕਰਦੇ ਤੋਂ ਉਹਦਾ ਅੱਲਾਹ ਨੂੰ ਪਿਆਰਾ ਹੋ ਗਿਆ। ਸਹੀ। ਉਹ ਦਫਨਾਇਆ। ਰਾਤ ਜਿਹੜੀ ਆ ਗਈ, ਉਸ ਰਾਤ ਫਿਰ ਅਸੀਂ ਜੀ ਫਿਰ ਆਰਾਮ ਨਾਲ ਸੌਵੇਂ ਤਾਂ ਕੋਈ ਨਾ, ਕੋਈ ਬੈਠਾ, ਕੋਈ ਖੜਾ, ਕੋਈ ਪਹਿਰੇ ਤੇ। ਨੀਂਦ ਕਿੱਥੇ ਆਉਂਦੀ ਹੈ ਆਲਮ ਦੇ ਵਿੱਚ। ਲੋ ਜੀ, ਜਿਸ ਵੇਲੇ 2 ਦਾ ਟਾਈਮ ਹੋਇਆ ਨਾ, ਫਿਰ ਐਲਾਨ ਹੋਣ ਲੱਗ ਪਿਆ ਵੀ ਨਿਕਲੋ। ਇਹ ਜ਼ੈਲਦਾਰ ਸੀਗੇ ਸਾਡੇ ਪਿੰਡ, ਉਹਨਾਂ ਨੇ ਐਲਾਨ ਕਰਾਤਾ ਵੀ ਇੱਥੋਂ ਨਿਕਲ ਚੱਲੋ, ਹੁਣ ਚਲੇ ਜਾਓ, ਖਤਰਾ ਵਧਣਾ ਹੀ ਆ। ਉਥੋਂ ਅਸੀਂ ਜਦ ਨਿਕਲਦੇ ਨਾਲ ਸਾਡੇ ਤੋਂ ਜਿਹੜਾ ਨਕੋਦਰ ਸੀਗਾ, ਉਹ ਸਾਡੇ ਤੋਂ ਸੀਗਾ ਜੀ 2 ਮੀਲ ਤੇ, ਜੇ ਸਮਝੋ ਕਿ 3 ਕਿਲੋਮੀਟਰ। 1 ਕੋਸ ਲਾ ਲਓ। 1 ਕੋਸ ਲਾ ਲਓ। ਬਸ ਉੱਥੇ ਫਿਰ ਸਾਡਾ ਕੈਂਪ ਲੱਗਾ। ਉਸ ਕੈਂਪ ਦੇ ਵਿੱਚ ਅਸੀਂ ਫਿਰ 2 ਮਹੀਨੇ ਦਾ 2 ਮਹੀਨੇ ਰਹੇ ਨਕੋਦਰ ਵਾਲੇ ਕੈਂਪ 'ਚ। ਨਕੋਦਰ ਦੇ ਇਸ ਪਾਸੇ ਵੀ ਕੈਂਪ, ਸ਼ਹਿਰ ਦੇ ਦੂਸਰੇ ਪਾਸੇ ਪਾਕਿਸਤਾਨ ਬਣ ਗਿਆ ਹੋਇਆ ਸੀ ਆਲਰੇਡੀ, ਲੋਕ ਜਾ ਚੁੱਕੇ ਸੀ। 2 ਮਹੀਨੇ ਤੁਸੀਂ ਨਕੋਦਰ ਦੇ ਕੈਂਪ 'ਚ ਬੈਠੇ ਰਹੇ ਜੀ। ਮਿਲਟਰੀ ਲੈ ਕੇ ਗਾਂ ਨਹੀਂ ਪਹੁੰਚੀ ਤੁਹਾਨੂੰ? ਨਾ ਜੀ। ਉੱਥੇ ਕੈਂਪਾਂ ਦੇ ਵਿੱਚ ਅਸੀਂ ਰੁਲ ਗਏ। ਰੋਜ਼ ਬਾਰਿਸ਼, ਪੱਧਰ ਤੇ ਖਾਣ ਪੀਣ ਦਾ ਜੀ। ਅਸੀਂ ਜਿਸ ਵੇਲੇ ਘਰਾਂ ਤੋਂ ਨਿਕਲੇ, ਉਸ ਵੇਲੇ ਗੱਡੇ ਹੁੰਦੇ ਸੀ ਪੁਰਾਣੇ ਜ਼ਮਾਨੇ ਵਾਲੇ ਜ਼ਿਮੀਂਦਾਰਾਂ ਕੋਲ, ਇਹ ਗੱਡਿਆਂ ਦੇ ਉੱਤੇ ਕੋਈ ਥੋੜਾ ਬਹੁਤਾ ਸਮਾਨ, ਕੋਈ ਦਾਣੇ ਦੂਣੇ ਰੱਖੇ। ਅੱਛਾ। ਬਾਅਦ ਦੇ ਵਿੱਚ ਜਿਸ ਵੇਲੇ ਉਹ ਵੀ ਦਾਣੇ ਖਤਮ ਹੋ ਗਏ, ਫਿਰ ਜਿਹੜੇ ਸੀ ਸਾਡੇ ਪਿੰਡਾਂ ਦੇ ਸਿੱਖ ਜਾਂ ਤਰਖਾਨ ਜਾਂ ਦੂਸਰੇ, ਉਹ ਫਿਰ ਨਾ ਸਾਡਾ ਉਹਦਾ ਵੈਸੇ ਪਤਾ ਕਰਨ ਲੱਗ ਪਏ। ਉਹਨਾਂ ਨੇ ਸਾਨੂੰ ਕੋਈ ਰਾਸ਼ਨ ਵੀ ਪਹੁੰਚਾਇਆ, ਪਰ ਦੂਸਰਿਆਂ ਤੋਂ ਚੋਰੀ। ਰਾਤ ਨੂੰ ਉਹਨਾਂ ਨੇ ਇੱਕ ਨੂੰ ਕਹਿ ਦੇਣਾ ਵੀ ਮੈਂ ਫਲਾਣੇ ਵਾਸਤੇ ਲਿਆਉਣਾ, ਤੇ ਉਹਨੂੰ ਇਤਲਾਹ ਦੇ ਦੀ ਮੈਂ ਇੱਥੇ ਫਲਾਨੀ ਜਗ੍ਹਾ ਤੇ ਆਵੇ ਤੇ ਮੇਰੇ ਕੋਲ ਲੈ ਜਾਵੇ। ਉਹਨਾਂ ਨੇ ਵੀ ਖੈਰ ਸਾਡੇ ਨਾਲ ਮਦਦ ਕੀਤੀ। 2 ਮਹੀਨੇ ਦੇ ਬਾਅਦ ਹੀ ਸਾਡਾ ਉੱਥੋਂ ਕੈਂਪ ਚੱਲਿਆ। 2 ਮਹੀਨੇ ਅਸੀਂ ਉੱਥੇ ਬਾਰਿਸ਼ਾਂ ਦੇ ਵਿੱਚ ਗਲ ਗਏ, ਸੜ ਗਏ, ਫੌਜਗੀਆਂ ਹੋਈਆਂ। ਹਾਂਜੀ, ਬੜੇ ਇੱਥੇ ਬੰਦੇ ਬਹੁਤ ਮਰੇ, ਕੈਂਪ 'ਚ ਬੈਠੇ ਬੰਦੇ ਬਹੁਤ ਮਰੇ। ਉਹ ਫਿਰ ਬਿਮਾਰੀ ਦੇ ਨਾਲ, ਭੁੱਖ ਦੇ ਨਾਲ, ਬਿਮਾਰੀ ਦੇ ਨਾਲ। ਕਿਉਂਕਿ ਹਜੇ ਤੁਸੀਂ ਤਾਂ ਆਪਣੇ ਨਕੋਦਰ 'ਚ ਹੀ ਬੈਠੇ ਸੀ, ਹਜੇ ਤਾਂ ਤੁਸੀਂ ਸਫ਼ਰ ਕਰਨਾ ਸੀ, ਤੁਸੀਂ ਗਾਂ ਲਾਸ਼ਾਂ ਦੇਖਣੀਆਂ ਸੀ। ਹਾਂਜੀ, ਉਹ ਫਿਰ ਪਹਿਲਾਂ ਹੀ ਬਿਮਾਰੀ ਨਾਲ ਹੀ ਬੰਦੇ ਬਹੁਤ ਮਰ ਗਏ। ਹਾਂਜੀ, ਜਿਸ ਵੇਲੇ ਉੱਥੋਂ ਫਿਰ ਸਾਡਾ ਜੀ ਕੈਂਪ ਅਕਤੂਬਰ ਦੇ ਵਿੱਚ ਚੱਲਿਆ, ਅਕਤੂਬਰ ਦੇ ਅਖੀਰ ਤੇ ਜਾ ਕੇ। ਅਗਸਤ ਦੇ ਤੁਸੀਂ ਬੈਠੇ ਤੇ ਅਕਤੂਬਰ 'ਚ ਚੱਲਿਆ? ਅਕਤੂਬਰ 'ਚ ਚੱਲਿਆ। 2-2.5 ਮਹੀਨੇ ਅਸੀਂ ਉੱਥੇ ਰਹੇ ਹਾਂ ਜੀ। ਠੀਕ। ਹਾਲਤਾਂ ਸਾਡੀਆਂ ਖਰਾਬ ਹੋ ਗਈਆਂ। ਉੱਥੋਂ ਫਿਰ ਚੱਲ ਕੇ ਤੇ ਆਪਣੇ ਸੀਗਾ ਸ਼ਹੀਦ ਪ੍ਰਤਾਪਰਾ ਪਿੰਡ,
ਉੱਥੇ ਵੀ ਕੈਂਪ ਸੀਗਾ। ਉੱਥੇ ਦਾ ਕੈਂਪ ਉੱਠਿਆ ਤੇ ਫਿਰ ਇਹ ਕੈਂਪ ਨੂੰ ਉੱਥੇ ਜਾ ਕੇ ਬਿਠਾ ਲਿਆ। ਉੱਥੋਂ ਫਿਰ ਅਸੀਂ ਰਹੇ ਉੱਥੇ 11 ਦਿਨ ਫਿਰ ਉੱਥੇ ਹੀ। ਉੱਥੋਂ ਫਿਰ ਉੱਠੇ ਤੇ ਫਿਰ ਜਲੰਧਰ ਦੇ ਨਾਲ ਕੈਂਪ ਸੀਗਾ, ਫਿਰ ਉੱਥੇ ਲੈ ਗਏ। ਉੱਥੇ ਅਸੀਂ ਰਹੇ 5 ਦਿਨ। ਉੱਥੋਂ ਜਿਸ ਵੇਲੇ ਫਿਰ ਚੱਲੇ ਹਾਂ ਤੇ ਫਿਰ ਅਸੀਂ ਆ ਗਏ ਜੀ ਬਿਆਸੇ ਦਰਿਆ ਤੇ। ਬਿਆਸਾ ਦਰਿਆ ਹਾਲੇ ਅੱਗੇ ਆ ਤੇ ਅਸੀਂ ਪਿੱਛੇ ਆ, ਪਰ ਪਿੱਛੇ ਜਿਹੜੇ ਹਾਲਾਤ ਦੇਖੇ ਨਾ, ਪਹਿਲਾ ਜਿਹੜਾ ਕੈਂਪ ਸਾਡੇ ਤੋਂ ਚੱਲਿਆ ਉਸ ਕੈਂਪ ਦੇ ਜਿਹੜੇ ਹਾਲਾਤ ਹੋਏ ਉਹ ਅਸੀਂ ਅੱਖਾਂ ਨਾਲ ਦੇਖੇ। ਕੀ ਹਾਲਾਤ ਸੀ? ਹਾਲਾਤ ਉੱਥੇ ਇਹ ਸੀ ਕਿ ਉਧਰੋਂ ਬਾਰਿਸ਼, ਉਧਰੋਂ ਦਰਿਆ ਨੂੰ ਚੜਾ, ਸੜਕ ਟੁੱਟ ਗਈ। ਕੈਂਪ ਦੇ ਜਿਹੜਾ ਕੈਂਪ ਉੱਥੇ ਲੱਗਾ ਸੀ, ਕੈਂਪ ਦੀ ਤਬਾਹੀ ਹੋ ਗਈ। ਪਾਣੀ ਆ ਗਿਆ। ਮੈਂ ਕਿਹਾ ਜੀ ਪੇਟੀਆਂ ਜਿਹੜੀਆਂ ਸਮੂਨ ਉਦਾਂ ਹੀ ਗਲਿਆ, ਲਾਸ਼ਾਂ ਪਈਆਂ, ਬੋ ਆਵੇ। ਕਾਹਦਾ ਜ਼ੋਰ ਹੈ ਜੀ? ਬੋ ਆਵੇ ਤੇ ਉੱਥੋਂ ਨਾ ਉਹ ਜਿਹੜੇ ਸਿੱਖ ਆ ਉਹ ਇਦਾਂ ਸੜਕ ਤੋਂ ਪਰੇ ਨਾ ਇਦਾਂ ਖੁੰਡੇ ਹੱਥ 'ਚ ਫੜੇ ਤੇ ਇਦਾਂ ਟੋਣ ਵੀ ਕੋਈ ਮੱਡੀ ਮਿਲ ਜਾਵੇ ਕਿਤੇੋਂ। ਅੱਛਾ, ਮਾਲ ਮੱਡੀ ਕਿਤੇੋਂ ਹੋਵੇ ਤੇ ਉੱਥੇ ਨਾ ਇਦਾਂ ਵੀ ਇਹ ਵੀ ਲੱਗਿਆ, ਗੱਡੀ ਦੀ ਇੱਕ ਲੱਗੀ ਤੇ ਉਹ ਲਾਸ਼ਾਂ ਦੇ ਉੱਤੇ ਮਿੱਟੀ ਜਿਹੀ ਉਦਾਂ ਹੀ ਪਾਉਣ ਦੇ। ਮਾਫ ਕਰੇ। ਉਹ ਬਿਆਸਾ ਜਿਸ ਵੇਲੇ ਅਸੀਂ ਤੇ ਸਾਡਾ ਉੱਥੇ ਨਾ ਰਸਤਾ ਤੇ ਟੁੱਟਿਆ ਸੀਗਾ। ਸਾਡੇ ਇੱਕ ਆਪਣੇ ਗ੍ਰਾਮ ਹੋਣਾ ਦਾ ਬਾਲਦ ਸ਼ਰਹੂ, ਉਹ ਜੀ ਜਿਸ ਵੇਲੇ ਉਹ ਰਸਤਾ ਟੁੱਟਿਆ ਗੱਡਾ 'ਚ ਉਲਟਿਆ, ਉਹ ਬਜ਼ੁਰਗ ਉੱਤੇ ਬਿਠਾਲੇ ਤੁਰ ਨੂੰ ਸਕਦੇ ਨਹੀਂ ਸੀ, ਗੱਡਾ 'ਚ ਮੁੰਦਾ ਹੋਇਆ ਤੇ ਉਹ ਥੱਲੇ ਆ ਗਿਆ। ਅਸੀਂ ਤਾਂ ਗੱਡੇ ਤੇ ਤੋਰੀ ਗਏ, ਪਰ ਬਰਾਦਰੀ ਦੇ ਰੋਕ ਗਏ। ਮੇਰਾ ਦਾਦਾ ਵੀ, ਨਾਨਾ, ਦੂਜਾ ਦਾਦਾ ਅਸਮਾਈ ਵੀ ਸਾਰੇ ਰੋਕ ਗਏ। ਰੋਕ ਕੇ ਤੇ ਫਿਰ ਉਹਨਾਂ ਨੂੰ ਨਾਲ ਅਸੀਂ ਬਿਆਸਿਓਂ ਪਾਰ ਹੋ ਕੇ ਤੇ ਫਿਰ ਉੱਥੇ ਸਾਡਾ ਕੈਂਪ ਲੱਗ ਗਿਆ। ਉਹ ਪਾਰ ਪੁਲ ਦੇ ਰਾਹੀਂ ਕੀਤਾ? ਪੁਲ ਸੜਕ ਸੀਗੀ ਨਾ। ਸਹੀ। ਉੱਥੋਂ ਤਾਂ ਸੜਕ ਟੁੱਟੀ ਗਈ ਸੀ, ਫਿਰ ਉੱਥੋਂ ਗਾਂ ਫਿਰ ਠੀਕ ਸੀ ਰਸਤਾ। ਫਿਰ ਉੱਥੇ ਸਾਡਾ ਕੈਂਪ ਲੱਗਾ। ਉਹ ਜਿਹੜੇ ਪੁਲ ਤੇ ਜਦ ਸਾਡਾ ਬਿਆਸੇ ਦੇ ਉੱਥੇ ਕੈਂਪ ਲੱਗਾ ਨਾ, ਉੱਥੇ ਰਾਹ ਸਾਡੀਆਂ ਜਿਹੜੀਆਂ ਫੌਜੀਆਂ ਹੋਈਆਂ ਨਾ 5-7 ਫੌਜੀਆਂ ਹੋ ਗਈਆਂ ਸਾਡੀ ਬਰਾਦਰੀ ਦੀਆਂ, ਸਾਡੇ ਪਿੰਡ ਦੀਆਂ ਤੇ ਇੱਕ ਉਹ ਬਜ਼ੁਰਗ ਮਰਿਆ, ਉਹ ਵੀ ਸਾਡਾ ਹੀ ਸੀ। ਉੱਥੇ ਫਿਰ ਬਿਆਸੇ ਤੇ ਸਵੇਰ ਉੱਠੇਗੇ ਤੇ ਉਹਨਾਂ ਨੂੰ ਦਫਨਾਇਆ। ਫਿਰ ਉੱਥੋਂ ਕੋਈ 10 ਕੁ ਵਜੇ ਸਾਡਾ ਕੈਂਪ ਚੱਲਿਆ। ਦਫਨਾਉਣਾ ਕੀ ਸੀ ਜੀ, ਬਸ ਐਵੇਂ ਮਿੱਟੀ ਰਸਮ ਅਦਾ ਕੀਤੀ ਆਪਣਾ। ਹਾਂਜੀ। ਉੱਥੋਂ ਫਿਰ ਜੀ ਜਿਸ ਵੇਲੇ ਉੱਥੇ ਅੰਮ੍ਰਿਤਸਰ ਕੈਂਪ ਲੱਗਾ ਤੇ ਸਵੇਰ ਸਾਡਾ ਫਿਰ ਕੈਂਪ ਚੱਲਿਆ ਨਹੀਂ। ਅੱਛਾ, ਕਿਉਂ ਬਈ ਕਿਉਂ ਨਹੀਂ ਚੱਲਿਆ? ਪੁੱਛੀਏ ਦੱਸੀਏ। ਅਗੇ ਜੀ ਇੱਥੇ ਕਰਫਿਊ ਨਹੀਂ ਲੱਗ ਸਕਿਆ, ਕਰਫਿਊ ਅੰਮ੍ਰਿਤਸਰ ਸ਼ਹਿਰ ਹੀ ਗੁਜ਼ਰਨਾ। ਆ ਪਹਿਲਾਂ ਕਰਫਿਊ ਲਾਉਂਦੇ ਫਿਰ ਕੱਢਦੇ ਉੱਥੋਂ। ਜੀ ਹਾਂ, ਕਰਫਿਊ ਅੱਜ ਨਹੀਂ ਲੱਗ ਸਕਿਆ, ਹੁਣ ਕੱਲ ਜੇ ਸਹੀ। ਫਿਰ ਜੀ ਦੂਸਰੇ ਦਿਨ ਫਿਰ ਸਾਡਾ ਉੱਥੋਂ ਕੈਂਪ ਚੱਲਿਆ। ਫਿਰ ਅੱਲਾਹ ਤਾਲਾ ਨੇ ਮਿਹਰਬਾਨੀ ਕੀਤੀ, ਅਸੀਂ ਫਿਰ ਪਾਕਿਸਤਾਨ ਦੇ ਵਿੱਚ ਪਹੁੰਚ ਗਏ। ਬਾਗਾ ਬਾਲਟਨ ਵਾਲੇ ਕੈਂਪ 'ਚ। ਹਾਂਜੀ, ਉੱਥੇ ਕੈਂਪ 'ਚ ਪਹੁੰਚੇ। ਉੱਥੇ ਫਿਰ ਅਸੀਂ ਰਹੇ ਕੋਈ 10-12 ਦਿਨ। ਉੱਥੇ ਸਾਰੇ ਟੀਕੇ ਟੂਕੇ ਵੀ ਲੱਗੇ, ਸਾਨੂੰ ਉੱਥੇ ਰਾਸ਼ਨ ਵੀ ਮਿਲਿਆ। ਲੁੱਦੇ ਜਾਂ ਟੀਕੇ। ਹਾਂ। ਫਿਰ ਜੀ ਜਿਸ ਵੇਲੇ ਕੋਈ ਪਤਾ ਨਾ ਲੱਗਿਆ, ਅਸੀਂ ਇਹ ਇਲਾਕੇ ਦੇਖੇ ਹੀ ਨਹੀਂ ਸੀ। ਸਾਡੇ ਬਜ਼ੁਰਗਾਂ ਨੇ ਕਿੱਥੇ ਇੱਧਰਲਾ ਪਾਸਾ ਦੇਖਿਆ? ਸੁਣਿਆ ਹੀ ਹੋਣਾ, ਬਸ ਸੁਣਿਆ ਸੀ। ਹਾਂਜੀ, ਇਹਨੂੰ ਬਾਹਰ ਸਾਦੇ ਸੀ। ਹਾਂਜੀ, ਇਹ ਬਾਹਰ ਦੇ ਇਲਾਕੇ ਸੀ। ਸਹੀ। ਇਹ ਆਬਾਦ ਕੀਤੇ ਉਥੋਂ ਜੀ ਅਸੀਂ ਨਾ 5-7 ਘਰ, ਕੋਈ ਕਿਸੇ ਪਾਸੇ ਨੂੰ ਮੂੰਹ ਕਰ ਗਿਆ, ਕੋਈ ਅਸੀਂ 5-10 ਘਰ ਨਾ ਇਕੱਠੇ ਫਿਰ ਤੁਰ ਪਏ ਸ਼ੇਖੂਪੁਰ। ਅੱਛਾ, ਸ਼ੇਖੂਪੁਰ। ਹਾਂ, ਸ਼ੇਖੂਪੁਰ ਪਹੁੰਚੇ। ਸ਼ੇਖੂਪੁਰੋਂ ਉੱਥੋਂ ਪਤਾ ਲੱਗਾ ਸਾਡੇ ਬਜ਼ੁਰਗ ਸੀਗੇ ਦਾਦੇ ਮੇਰੇ, ਉਹ ਕਹਿਣ ਲੱਗੇ ਵੀ ਆਪਣੀ ਬਰਾਦਰੀ ਦੇ ਇੱਥੇ ਰਹਿੰਦੇ ਆ, ਆਪਾਂ ਉਹਨਾਂ ਕੋਲ ਚਲੀਏ। ਬਾਹਰ ਬਟਨ ਦੀ ਮੰਡੀ ਹੈ, ਡੱਫਰ ਪਿੰਡ, ਉੱਥੇ ਜੀ ਅਸੀਂ ਉਹਨਾਂ ਕੋਲ ਪਹੁੰਚ ਗਏ। ਸਹੀ। ਉੱਥੇ ਅਸੀਂ ਰਹੇ 10 ਕੁ ਦਿਨ। ਅੱਛਾ। ਉਹਨਾਂ ਨੇ ਸਾਡੀ ਹਿਫਾਜ਼ਤ ਕੀਤੀ। ਫਿਰ ਆਖਰ ਅਸੀਂ ਜਾਣਾ ਤਾਂ ਸੀਗਾ ਹੀ ਉੱਥੋਂ ਅਸੀਂ ਚੱਲਦੇ ਤੇ ਫਿਰ ਆ ਗਏ ਜੀ ਇੱਧਰ ਮੀਰਪੁਰ, ਦਰਾਂਗਾ, ਨਕੋਦਰ, ਸ਼ੇਖੂਪੁਰ 'ਚ ਹੀ ਆ। ਅੱਛਾ। ਉੱਥੇ 10-12 ਦਿਨ ਗੁਜ਼ਰੇ ਤੇ ਗੱਲ ਨਹੀਂ ਬਣੀ। ਗੱਲ ਕਿਤੇ ਨਾ ਬਣੇ। ਦਿਲ ਨਾ ਜਿਵੇਂ ਲੱਗੇ ਜਿਹਾ ਨਾ। ਹਾਂਜੀ, ਉਪਰਾ ਜਿਹਾ ਲੱਗੇ, ਉਪਰਾ ਲੱਗੇ। ਕੁਛ ਲੋਕਾਂ ਦਾ ਵੀ ਉੱਥੇ ਅਸੀਂ ਬੈਠੇ ਹਾਂ ਤੇ ਫਿਰ ਜੀ ਇੱਧਰੋਂ ਹਰੂਨਾਬਾਦ ਦੇ ਇਲਾਕੇ ਦੇ ਵਿੱਚੋਂ ਇੱਕ ਤੇ ਮੇਰੇ ਘਰ ਵਾਲੀ ਦਾ ਨਾਨਾ, ਉਦੋਂ ਮੇਰੀ ਸ਼ਾਦੀ ਨਹੀਂ ਸੀ ਹੋਈ। ਅੱਛਾ। ਉਹ ਜਾਣੋ ਕਿ ਚਾਚੇ ਤਾਈ ਸੀ ਮੇਰੇ, ਉਹ ਇਹਦੀ ਨਾਨਾ ਇਹਦਾ ਨਾ ਉੱਥੇ ਪਹੁੰਚ ਗਿਆ, ਸਾਡੇ ਕੋਲ ਲੱਭਾਉਂਦਾ। ਅੱਛਾ, ਬੜੀ ਗੱਲ। ਪੁੱਛਦਾ ਪਛਾਉਂਦਾ ਲੱਭਦਾ। ਇੱਕ ਹੋਰ ਸੀ ਉਹਦੇ ਨਾਲ। ਅੱਛਾ। ਉਹ ਇੰਡੀਆ ਤੋਂ ਸਾਡੇ ਨਾਲ ਮਹਾਜਰ ਹੋ ਗਿਆ ਸੀ, ਪਰ ਉਹ ਆ ਗਿਆ ਸੀ ਰੇਲ ਤੇ। ਉਹਦਾ ਸਮਾਨ ਸੀਗਾ ਸਾਡੇ ਕੋਲ ਗੱਡੇ ਤੇ, 2 ਬਿਸਤਰੇ। ਉਹ ਇਸ ਲਾਲਚ ਨੂੰ ਉਹ 2 ਬੰਦੇ ਸਾਡੇ ਕੋਲ ਉੱਥੇ ਪਹੁੰਚੇ। ਉੱਥੋਂ ਫਿਰ ਜਿਹੜੇ ਸਾਡੇ ਨਾਲ ਹੋਰ ਘਰ ਸੀ ਉਹ ਤਾਂ ਵਿਛੜ ਗਏ। ਅਸੀਂ 2-3 ਘਰ ਜਿਹੜੇ ਸੀਗੇ
ਅਸੀਂ ਉਹ ਤੁਰ ਪਏ ਉੱਥੋਂ। ਫਿਰ ਹੁਣ ਸ਼ੇਖੂਪੁਰੋਂ ਨਕੋਦਰੋਂ ਤੁਰ ਕੇ ਤੇ ਫਿਰ ਇੱਧਰ ਨੂੰ ਤਾਂਜਲਾ ਤੇ ਫਿਰ ਸਾਹੀਵਾਲ ਤੇ ਸਾਹੀਵਾਲੋਂ ਫਿਰ ਅਸੀਂ ਇੱਧਰ ਜੀ ਬਹਾਵਲ ਨਗਰ ਜਾ ਨਿਕਲੇ। ਉਹ ਸਾਨੂੰ ਲੈ ਗਿਆ ਹਰੂਨਾਬਾਦ। ਅੱਛਾ। ਹਰੂਨਾਬਾਦ ਜੀ ਅਸੀਂ ਉੱਥੇ ਸਰਦੀਆਂ ਕੱਟੀਆਂ। ਦਸੰਬਰ 'ਚ ਅਸੀਂ ਜੀ ਹਰੂਨਾਬਾਦ ਪਹੁੰਚੇ। ਦਸੰਬਰ ਦੀ ਮੇਰਾ ਖਿਆਲ ਉਸ ਦਿਨ 25-26 ਸੀ। ਠੀਕ। ਜਿਸ ਵੇਲੇ ਉੱਥੇ ਲੈ ਗਏ, ਉੱਥੇ 2-3 ਮਹੀਨੇ ਕੱਢੇ। ਫਿਰ ਅਸੀਂ ਉੱਥੇ ਆਪਣੀ ਮਿਹਨਤ ਮਜ਼ਦੂਰੀ 2-4 ਸਾਲ ਕੀਤੀ। 2-4 ਸਾਲ ਦੇ ਬਾਅਦ ਫਿਰ ਅਸੀਂ ਫਿਰ ਇੱਧਰ ਆ ਗਏ। ਉੱਥੇ 2-4 ਸਾਲ ਗੁਜ਼ਾਰੇ। ਫਿਰ ਸਾਡੀਆ ਜ਼ਿਲ੍ਹਾ ਰੀਮਜਾਰ ਚ ਆਣ ਕੇ ਤੇ ਇੱਥੇ ਆਬਾਦ ਹੋਏ। ਇੱਥੇ ਵੀ ਮਜ਼ਦੂਰੀਆਂ ਕੀਤੀਆਂ। ਬਾਅਦ ਦੇ ਵਿੱਚ ਸਾਨੂੰ ਸੰਨ 58 ਦੇ ਵਿੱਚ 7 ਕਿੱਲੇ ਪਿਛਲੀ ਜ਼ਮੀਨ ਦਾ ਤਬਾਦਲਾ ਮਿਲਿਆ। ਸੰਨ 58 ਯਾਨੀ ਆਖਰਕਾਰ ਤੁਸੀਂ 7-8 ਸਾਲ ਦੇ ਵਿੱਚ ਹੁਣ ਅੱਜ ਜਿੱਥੇ ਬੈਠੇ ਆ ਤੁਸੀਂ ਉੱਥੇ ਪਹੁੰਚ ਗਏ। ਇਹ ਤੁਹਾਡਾ ਸਫ਼ਰ ਆ ਜਿਹੜੀ ਮੁਖਤਲਿਫ ਇਲਾਕਿਆਂ 'ਚ ਹੁੰਦਿਆਂ ਹੋਇਆਂ ਸਾਹੀਵਾਲ ਤੇ ਹਰੂਨਾਬਾਦ ਉਧਰੋਂ ਹੁੰਦਿਆਂ ਤੁਸੀਂ ਜ਼ਿਲ੍ਹਾ 10-11 ਸਾਲ 10-11 ਸਾਲ ਤੁਹਾਨੂੰ ਲੱਗੇ ਇੱਥੇ। ਫਿਰ ਅਸੀਂ ਇੱਥੇ ਪਹੁੰਚੇ। ਹੁਣ ਤੁਸੀਂ ਮੁਸਤਕਲ ਇੱਥੇ ਰਹਿ ਰਹੇ ਹੋ। ਇਹ ਤਾਂ ਹੋ ਗਈ ਜੀ ਆਪਣੀ ਦਾਸਤਾਨ ਵੰਡ ਵੇਲੇ ਦੀ ਸਫ਼ਰ, ਜੋ ਰਾਸਤੇ 'ਚ ਰੁਕਾਵਟਾਂ ਆਈਆਂ, ਮੁਸ਼ਕਲਾਂ ਆਈਆਂ, ਕਿਸ ਤਰੀਕੇ ਦੇ ਨਾਲ ਤੁਸੀਂ ਉਹ ਸਾਰੀਆਂ ਪਾਰ ਕਰਕੇ ਪਹੁੰਚੇ ਇੱਥੇ ਤੱਕ। ਅੱਲਾਹ ਤਾਲਾ ਨੇ ਬੜੀ ਮਦਦ ਕੀਤੀ ਜੀ। ਤੇ ਆਪਣੇ ਦੇਸ਼ ਤੁਹਾਡੇ ਪੁਰਾਣੇ ਵਕਤਾਂ ਦੇ ਵਿੱਚ ਉਹਨਾਂ ਦੇ ਨਾਲ ਤੁਹਾਡਾ ਲਾਗ ਵਿਹਾਰ ਕਿਵੇਂ ਦਾ ਸੀ? ਬਹੁਤ ਅੱਛਾ। ਸਿੱਖਾਂ ਦੇ ਨਾਲ ਤੁਹਾਡਾ ਕਿਸ ਤਰੀਕੇ ਦੇ ਨਾਲ ਰਹਿਣ ਸਹਿਣ ਸੀ? ਉਹ ਜਿਹੜੇ ਥੋੜੀ ਰੋਸ਼ਨੀ ਪਾਓ ਇਸ ਚੀਜ਼ ਤੇ। ਉਹ ਮੈਂ ਤੁਹਾਨੂੰ ਦੱਸਦਾ ਜੀ, ਜਿਹੜੇ ਸੀ ਨਾ ਸਾਡੇ ਪਿੰਡ ਦੇ ਵਿੱਚ ਕਮੀ ਲੋਕ ਸਿੱਖ, ਉਹਨਾਂ ਨਾਲ ਤਾਂ ਵਾਸਤਾ ਹੋਣਾ ਹੀ ਸੀ। ਜਿਹੜੇ ਨਾਲ ਦੇ ਚੱਕ ਸੀ, ਜਿਹੜਾ ਸ਼ੰਕਰ ਸੀਗਾ ਨਾ ਇੱਧਰ 1 ਮੀਲ ਤੇ ਸੀਗਾ, ਉਹ ਬੜੇ ਜ਼ਬਰਦਸਤ ਸਿੱਖ ਸੀਗੇ। ਬਾਕੀ ਉਹਨਾਂ ਦੇ ਨਾਲ ਸਾਡੇ ਭਾਈਚਾਰਾ ਆਂਗਣ, ਸਲੂਕ, ਮੁਹੱਬਤ, ਪਿਆਰ, ਇੱਕ ਦੂਜੇ ਤੋਂ ਕੰਮ ਲੈਣੇ ਦੇਣੇ। ਬਲਕਿ ਮੈਨੂੰ ਉਸ ਵੇਲੇ ਮੈਂ ਛੋਟੀ ਉਮਰ 'ਚ ਸੀਗਾ ਤੇ ਮੈਨੂੰ ਹਾਲੇ ਉਹਨਾਂ ਬਜ਼ੁਰਗਾਂ ਦੇ ਨਾਂ ਹਾਲੇ ਵੀ ਯਾਦ ਆ, ਜਿਹੜੇ ਮੇਰੇ ਹਮ ਉਮਰ 'ਚ। ਉਹਨਾਂ ਦੇ ਨਾਮ ਲਓ ਤੁਸੀਂ। ਮੁਸਾਵਾ ਸਿੰਘ, ਕਰਮ ਸਿੰਘ। ਇਹ ਸ਼ੰਕਰ ਦੇ ਸੀਗੇ? ਸ਼ੰਕਰ ਦੇ। ਅੱਛਾ। ਕਰਮ ਸਿੰਘ, ਵਸਾਵਾ ਸਿੰਘ, ਗਰਦਾਵਰ, ਹੋਰ ਸੀਗਾ ਪ੍ਰਤਾਪ ਸਿੰਘ। ਇਹ 5-7 ਬਜ਼ੁਰਗ ਸੀਗੇ। ਇਹਨਾਂ ਦੇ ਨਾਮ ਕਰਤੇ ਸੀਗੇ। ਹਾਂ ਕਰਤੇ ਧਰਤੇ ਸੀਗੇ ਤੇ ਅੱਛੇ ਬੰਦੇ ਸੀ। ਜਾਣੋ ਉਹਨਾਂ ਦੇ ਵਿੱਚ ਨਾ ਉਸ ਵੇਲੇ ਬਾਅਦ ਤਾਂ ਪਤਾ ਨਹੀਂ, ਸਾਡੇ ਨਾਲ ਉਹ ਬਿਲਕੁਲ ਖਲੂਸ ਪਿਆਰ ਨਾਲ ਰਹਿੰਦੇ ਸੀ। ਖਲੂਸ ਪਿਆਰ ਦੇ ਨਾਲ ਰਹਿੰਦੇ ਸੀਗੇ, ਇੱਕ ਦੂਜੇ ਤੋਂ ਕੰਮ ਲੈਂਦੇ ਸੀ ਬਸ। ਬਾਕੀ ਉਹਨਾਂ ਕੋਲੋਂ ਮੇਰੇ ਦਾਦੇ ਨੇ ਕੋਈ ਪੈਸੇ ਵੀ ਲੈਣੇ ਸੀ ਕਿਸੇ ਕੋਲ। ਉਸ ਜ਼ਮਾਨੇ ਦੇ 30-40 ਵੀ ਬਹੁਤ ਹੁੰਦੇ ਸੀ, ਉਧਾਰ ਲਗਾਏ। ਮੇਰੇ ਦਾਦੇ ਨੂੰ ਉਹਨਾਂ ਨੇ ਕੈਂਪ 'ਚ ਆਣ ਕੇ 20-20, 40-40 ਜਿੱਦਾਂ ਵੀ 7-8 ਬੰਦੇ ਸੀ ਕੈਂਪ 'ਚ ਆਣ ਕੇ ਉਹਨਾਂ ਨੂੰ ਬਾਹਰ ਬੁਲਾ ਕੇ ਤੇ ਮੇਰੇ ਦਾਦੇ ਨੂੰ ਦੇ ਕੇ ਗਏ। ਬੜੀ ਗੱਲ ਹੈ ਜੀ, ਬੜੀ ਗੱਲ ਹੈ, ਕੀ ਬਾਤ ਹੈ, ਬੜੀ ਕਾਬਲੇ ਦੀਦ ਔਰ ਬੜੀ ਕਾਬਲੇ ਤਾਈਦ ਗੱਲ ਹੈ। ਦੂਸਰੀ ਗੱਲ ਹੈ ਕਿ ਮੇਰਾ ਵਾਲਿਦ ਚਲਾ ਗਿਆ ਆਪਣੇ ਪਿੰਡ। ਆਪਣੇ ਪਿੰਡ ਗਿਆ ਤੇ ਸਿੱਖ ਸੀਗਾ, ਉਹ ਖੇਮ ਸਿੰਘ ਉਹਦੇ ਨਾਮ ਸੀ। ਅੱਛਾ ਜੀ। ਉਹਦਾ ਖਰਾਸ ਵੀ ਲਾਇਆ ਸੀ, ਮਿਸਤਰੀ ਸੀਗਾ। ਅੱਛਾ। ਤੇ ਮੇਰੇ ਅੱਬੇ ਨੂੰ ਕਹਾਂਗਾ ਵੀ ਭਤੀਜਾ ਤੂੰ ਨਹੀਂ ਸੀ ਆਉਣਾ, ਤੂੰ ਨਹੀਂ ਸੀ ਆਉਣਾ। ਕੱਲ ਕਹਿੰਦਾ ਫਲਾਣੇ 2 ਬੰਦੇ ਆਏ ਸੀ ਤੇ ਬਾਹਰੋਂ ਸਿੱਖ ਆਏ, ਉਹ ਇੱਕ ਨੂੰ ਤਾਂ ਉਹਨਾਂ ਨੂੰ ਕੁੱਟ ਦਿੱਤਾ ਤਾਂ ਅਸੀਂ ਮਿੰਟ ਤਰਲਾ ਕਰਕੇ ਉਹਨਾਂ ਨੂੰ ਬਚਾਇਆ। ਤੂੰ ਮੇਰੇ ਭਰਾ ਦਾ ਇਕੱਲਾ ਪੁੱਤ ਵਾਂ ਤਾਂ ਤੂੰ ਨਹੀਂ ਸੀ ਆਉਣਾ। ਜੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੂੰ ਮੈਨੂੰ ਸੁਨੇਹਾ ਕਰ ਦੇ। ਵਾਹ ਜੀ ਵਾਹ, ਵਾਹ ਜੀ ਵਾਹ, ਬੜੀ ਗੱਲ ਹੈ। ਔਰ ਉਹਨਾਂ ਕੋਈ 20 ਸਿਰ ਆਟਾ ਬਣ ਕੇ ਅੱਬੇ ਨੂੰ ਕਹਾਂਗਾ ਵੀ ਆ ਲੈ ਜਾ, ਤਾਂ ਮੁੜ ਕੇ ਤੂੰ ਆਵੀਂ ਨਾ, ਤਾਂ ਮੈਂ ਦੂਜੇ ਚੌਥੇ ਦਿਨ ਤੱਕ ਫੇਰ ਚੱਕਰ ਲਾਉਂਗਾ। ਉਹ ਫੇਰ ਜੀ ਮਾਣ ਆਟੇ ਦਾ ਸਾਨੂੰ ਉਹ ਕੈਂਪ 'ਚ ਦੇ ਤੇ ਇੰਨੀ ਸਾਂਝ ਸੀ। ਔਰ ਉਹ ਜਿਹੜੇ ਸਿੱਖ ਲੋਕ ਬਾਅਦ ਦੇ ਵਿੱਚ ਦਾ ਜੋ ਕੁਝ ਵੀ ਹੋਇਆ ਉੱਥੇ ਇਹਨਾਂ ਸਿੱਖਾਂ ਨੂੰ ਖਰਾਬ ਕੀਤਾ। ਇੱਕ ਕਾਲੀ ਕੌਮ ਆ ਸਿੱਖ, ਉਹਨਾਂ ਨੂੰ ਜ਼ਿਆਦਾ ਖਰਾਬ ਕੀਤਾ। ਸਹੀ। ਇਹ ਜਿਹੜੇ ਸਾਡੇ ਵਸੇਬ ਦੇ ਸਿੱਖ ਸੀ ਨਾ, ਇਹ ਸਾਡੇ ਨਾਲ ਬੜੇ ਅੱਛੇ ਸਲੂਕ ਨਾਲ ਰਹਿੰਦੇ ਸੀ। ਪਹਿਲੇ ਬੜੇ ਅੱਛੇ ਸਲੂਕ ਨਾਲ ਭੈਣਾਂ ਭਰਾਵਾਂ ਮੰਗਣ। ਬਲਕਿ ਕੋਈ ਫੌਜਗੀ ਹੋ ਜਾਏ ਨਾ ਤੇ ਉਹ ਫੌਜਗੀ ਦੇ ਉੱਤੇ ਆਣ ਕੇ ਬਹਿੰਦੇ ਸੀ। ਜਨਾਜ਼ਾ ਲੈ ਜਾਓ, ਪੂਰੀ ਤੇ ਬਹਿੰਦੇ ਸੀ। ਜਨਾਜ਼ਾ ਲੈ ਜਾਓ, ਉਹਨਾਂ ਨੂੰ ਨਾਲ ਜਾਣਾ, ਕਬਰਸਤਾਨ ਤੋਂ ਬਾਹਰ ਬਹਿ ਜਾਣਾ। ਜਿਸ ਵੇਲੇ ਵਾਪਸ ਹੋਣਾ ਫਿਰ ਉਹਨਾਂ ਨੇ ਆਣ ਕੇ ਪੂਰੀ ਤੇ ਬਹਿਣਾ। ਇਹ ਵੀ ਹੈ ਕਿ ਰਸਤੇ ਤੇ ਕੋਈ ਜਨਾਨੀ ਜਾਂਦੀ ਪਈ ਆ, ਅੱਗੋਂ ਸਿੱਖ ਆਉਂਦਾ ਪਿਆ। ਜਨਾਨੀ ਆਪਣਾ ਆਰਾਮ ਨਾਲ ਤੁਰੀ ਜਾਓ, ਪਰ ਸਿੱਖ ਨੇ ਸੜਕ ਛੱਡ ਦੇਣੀ। ਛੱਡ ਕੇ ਹੁਣ ਪਾਸੇ ਉਹ ਤੁੰਦੀ ਹੋ ਜਾਊਗਾ, ਜਨਾਨੀ ਟੱਪ ਜੂ, ਅੱਗੋਂ ਜਾ ਕੇ ਸੜਕੇ ਪਊਗੀ। ਬੜੀ ਗੱਲ। ਉਹਨਾਂ ਲੋਕਾਂ 'ਚ ਇਹ ਹਜਾ ਸੀਗਾ।
ਹੈ ਦੇਖੋ ਜੀ ਗੈਰ ਮਜ਼ਹਬ, ਹਾਂ ਬਾਕੀ ਜਿਹੜੀ ਕਿਸੇ ਦੀ ਤਾਰੀਫ ਹੋ ਤਾਂ ਹੋਣੀ ਚਾਹੀਦੀ। ਨਹੀਂ ਜੀ, ਜਿਹੜੀ ਚੰਗੀ ਗੱਲ ਆ ਉਹਨੂੰ ਵੀ ਹਾਈਲਾਈਟ ਕਰਨਾ ਚਾਹੀਦਾ। ਇਹੀ ਤਾਂ ਸਾਡੇ ਪ੍ਰੋਗਰਾਮ ਦਾ ਇੱਕ ਖਾਸਾ ਰਿਹਾ ਵਾ ਹਾਂ, ਹਾਂ। ਕਿ ਚੰਗੀ ਗੱਲ ਹੈ ਜਾਂ ਮਾੜੀ ਗੱਲ ਆ, ਮਤਲਬ ਇਹ ਨਹੀਂ ਵੀ ਅਸੀਂ ਕਿਸੇ ਦੇ ਮਤਲਬ ਦਿਲਾਂ ਦੇ ਵਿੱਚ ਨਫ਼ਰਤ ਪੈਦਾ ਕਰਨੀ ਹੈ। ਨਹੀਂ, ਜੋ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਵਾ। ਦੇਖੋ ਜੀ, ਗਲਤੀਆਂ ਹੋਈਆਂ ਵਾ, ਔਰ ਮੈਂ ਇਹ ਗੱਲ ਲਾਜ਼ਮੀ ਪ੍ਰੋਗਰਾਮ ਦੇ ਐਂਡ ਤੇ ਜਿਹੜਾ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਤੁਸੀਂ ਆਪਣੇ ਪਾਕਿਸਤਾਨੀ ਪੰਜਾਬੀ ਤੇ ਇੰਡੀਅਨ ਪੰਜਾਬੀ, ਕਿਉਂਕਿ ਤੁਸੀਂ ਦੋਨਾਂ ਕਲਚਰਾਂ 'ਚ ਰਹਿ ਚੁੱਕੇ ਹੋ, ਉੱਥੇ ਰਹਿ ਕੇ ਆ ਚੁੱਕੇ ਹੋ ਤੇ ਇੱਥੇ ਤੁਹਾਡਾ ਵਸੇਬ ਆ, ਹੁਣ ਤੁਸੀਂ ਇੱਥੇ ਰਹਿੰਦੇ ਆ, ਜੋ ਵੀ ਪੰਜਾਬ ਹੈ ਵੀ ਪੰਜਾਬ ਤੁਹਾਨੂੰ ਕੀ ਫਰਕ ਮਹਿਸੂਸ ਹੋਇਆ ਵਾਜ਼ਿਆ ਤੌਰ ਤੇ ਇੱਥੇ ਆ ਕੇ? ਅੱਗੇ ਨਾਲੋਂ ਕੀ ਤੁਸੀਂ ਫਰਕ ਮਹਿਸੂਸ ਕਰਦੇ ਹੋ? ਫਰਕ ਤਾਂ ਜੀ ਮਹਿਸੂਸ ਇਹ ਕਰਦੇ ਜਿਨ੍ਹਾਂ ਦਾ ਤਾਂ ਹੈ ਨਾ ਉੱਥੇ ਦਾ ਜੰਮ, ਹਾਂ ਉਧਰਲੀ ਪੈਦਾਇਸ਼, ਹਾਂ ਉਹਨਾਂ ਨੂੰ ਤੋਂ ਹੋਈ ਇਲਾਕਾ ਜਿਹੜਾ ਹੈ ਨਾ 40 ਸਾਲ ਤੋਂ ਮੈਨੂੰ ਕਹਿ ਰਿਹਾ ਕਿ ਦੋਨੋਂ ਜਿਹੜੇ ਨਾ ਮੈਨੂੰ ਲੈ ਚੱਲ ਉਹ ਸਾਨੂੰ ਨਾ ਤੁਸੀਂ ਉੱਥੋਂ ਇਹਨਾਂ ਦੀ ਸਪਾਂਸਰਸ਼ਿਪ ਮੰਗਾਓ, ਲੈ ਕੇ ਮੈਂ ਇਹਨਾਂ ਨੂੰ ਚਲਾ ਜਾਵਾਂਗਾ। ਮੈਂ ਤੁਹਾਨੂੰ ਦੱਸਦਾ, ਗੁਰਮੁਖ ਸਿੰਘ ਇੱਕ ਨਾਂ ਸੀ। ਕਿਹੜੇ ਤੁਹਾਡੇ ਪਿੰਡ ਦਾ ਸਾਡੇ ਢੇਰੀਆਂ ਤੇ ਮੋਦੇ ਢੇਰੀਆਂ, ਠੀਕ। ਉਹ ਮੇਰਾ ਅਸੀਂ ਇਕੱਠੇ ਪੜ੍ਹੇ ਨਹੀਂ, ਆਮ ਉਮਰ ਸੀਗਾ, ਆਮ ਉਮਰ ਸੀ ਅਸੀਂ। ਹੋਰ ਕੋਈ ਵੇਲੀ ਇੱਕ ਰਾਜਕੁਮਾਰ ਸੀਗਾ, ਰਾਜਕੁਮਾਰ ਉਹ ਬਾਣੀਆਂ ਸੀ, ਬਾਣੀਆਂ ਸੀ। ਇਹ ਦੋ ਮੇਰੇ, ਰਾਜਕੁਮਾਰ ਤੇ ਦੂਸਰਾ ਗੁਰਮੁਖ ਸਿੰਘ, ਗੁਰਮ ਸਿੰਘ, ਗੁਰਮੀਤ ਸਿੰਘ ਹੋਣਾ। ਹਾਂ, ਗੁਰਮੀਤ ਸਿੰਘ, ਠੀਕ ਹੈ ਜੀ। ਬਿਲਕੁਲ ਜੀ, ਅਗਰ ਤੇ ਉਹ ਜ਼ਿੰਦਾ ਨੇ ਔਰ ਉਹਨਾਂ ਦੇ ਬੱਚੇ ਜਾਂ ਪੁੱਤ ਭਤੀਜੇ ਕੋਈ ਵੀ ਸੁਣਦੇ ਹੋਣਗੇ ਤੁਹਾਨੂੰ, ਬਲਕਿ ਮੈਂ ਸਾਰੇ ਜਿਹੜੇ ਨਾਲ ਦੇ ਵੀ ਪਿੰਡ ਆ, ਮੋਦੇ ਢੇਰੀਆਂ ਦੇ ਨਾਲ ਦੇ ਪਿੰਡ ਆ, ਬਜ਼ੁਰਗਾਂ ਨੇ ਜਿਹੜੇ ਇਲਾਕਿਆਂ ਦੇ ਨਾਮ ਲਏ, ਨਾਲ ਦੇ ਪਿੰਡਾਂ ਦੇ ਵੀ, ਉੱਥੇ ਦੇ ਵੀ ਜਿਹੜੇ ਵਸਨੀਕ ਆ ਬਾਬਾ ਜੀ ਨੂੰ ਸੁਣ ਰਹੇ ਆ ਇਸ ਟਾਈਮ, ਮੇਰੀ ਉਹਨਾਂ ਅੱਗੇ ਇਹੀ ਬੇਨਤੀ ਹੈ ਕਿ ਜੀ ਬਾਬਾ ਜੀ ਦਾ ਕੰਟੈਕਟ ਤੁਹਾਨੂੰ ਸ਼ੋ ਹੋਇਆ ਹੋਏਗਾ ਸਕਰੀਨ ਤੇ ਇਸ ਟਾਈਮ, ਲਾਜ਼ਮੀ ਰਾਬਤਾ ਕਰਿਓ। ਅਗਰ ਕੋਈ ਸਪਾਂਸਰਸ਼ਿਪ ਖਿਲਾ ਸਕਦੇ ਹੋ ਤੇ ਬੜੀ ਹੀ ਚੰਗੀ ਗੱਲ ਹੈ। ਤੇ ਆਪਣਾ ਇਲਾਕਾ ਦੇਖਣ ਦੇ ਬਹੁਤ ਦੇਰ ਤੋਂ ਹੀ ਇਹਨਾਂ ਨੂੰ ਮਤਲਬ ਸ਼ੌਕ ਆ, ਜ਼ਾਰੀ ਗੱਲ ਹੈ, ਇਹਨਾਂ ਦੀ ਜਨਮ ਭੂਮੀ ਹੈ। ਤੇ ਤੁਹਾਡੇ ਸਾਰਿਆਂ ਅੱਗੇ ਇਹੀ ਬੇਨਤੀ ਹੈ ਵੀ ਕੋਈ ਤਸਵੀਰਾਂ, ਕੋਈ ਮਤਲਬ ਵੀਡੀਓ ਜ਼ਰੂਰ ਖਿਲਾਇਓ ਔਰ ਬਾਬਾ ਜੀ ਨਾਲ ਰਾਬਤਾ ਜ਼ਰੂਰ ਕਰਿਓ। अस्सलाम वालेकुम, मेरा नाम सईद अहमद है जी। मेरा जमपल तो पाकिस्तान का, लेकिन ढेरियाँ मेरे नानके दा पिंड है। मैं उत्थे ढेरे भी हो के आ गया। मैं ਜਿਹੜੇ ਉੱਥੇ ਦੇ ਲੋਕ ਸੀ ਉਹਨਾਂ ਨੂੰ ਵੀ ਮਿਲਿਆ, ਉਹ ਸਾਨੂੰ ਵੀ ਉਸੇ ਤਰੀਕੇ ਨਾਲ ਯਾਦ ਕਰਦੇ ਆ ਜਿਸ ਤਰ੍ਹਾਂ ਇੱਥੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਸਾਨੂੰ ਵੱਟ ਟੋਕ ਦਾ ਤਾਂ ਪਤਾ ਨਹੀਂ ਹੈ, ਇਹ ਪਿਆਰ ਮੁਹੱਬਤ ਜਿਹੜਾ ਸੀ ਉੱਥੇ ਕਾਇਮ ਰਿਹਾ। ਹੁਣ ਇਹ ਜਿਹੜੇ ਬਜ਼ੁਰਗਾਂ ਨਾਲ ਤੁਸੀਂ ਇਹ ਮਿਲੇ ਹੋ, ਇਸ ਤੋਂ ਪਹਿਲੇ ਇੱਕ ਇੰਟਰਵਿਊ ਢੇਰੀਆਂ ਦਾ ਹੋਇਆ, ਇਹ ਪਿਛਲੇ 70 ਸਾਲ ਤੋਂ ਰੌਲਾ ਪਾ ਰਿਹਾ, ਕਿਸੇ ਤਰੀਕੇ ਨਾਲ ਸਾਨੂੰ ਦਿਖਾ ਦੇ। ਕਿਉਂਕਿ ਮੈਂ ਐਜ਼ ਏ ਮਲੇਸ਼ੀਆ ਸਿੰਗਾਪੁਰ ਬਿਜ਼ਨਸਮੈਨ ਦੀ ਹੈਸੀਅਤ ਨਾਲ 3-4 ਵਾਰੀ ਆਪਣੇ ਪਿੰਡਾਂ 'ਚ ਵੀ ਫਿਰ ਆਇਆ, ਆਪਣਾ ਬਿਜ਼ਨਸ ਵੀ ਕਰਦਾ, ਲੇਕਿਨ ਮੈਂ ਹੈਲਪਲੈਸ ਹਾਂ। ਅਗਰ ਕੋਈ ਢੇਰੀਆਂ ਦਾ ਬੰਦਾ ਇਹਨਾਂ ਦੀ ਹੈਲਪ ਕਰ ਸਕਦਾ, ਇਹਨਾਂ ਨੇ ਆਪਣੇ ਦੋਸਤਾਂ ਦਾ ਨਾਮ ਹੀ ਦੱਸਿਆ ਤੁਹਾਨੂੰ, ਇਹਨਾਂ ਨੇ ਆਪਣੇ ਜਿਹੜੇ ਨਾਲ ਦੇ ਪਿੰਡ ਸੀਗੇ ਉਹਨਾਂ ਦੇ ਦਾ ਵੀ ਦੱਸਿਆ। ਅਗਰ ਕੋਈ ਉਹਨਾਂ ਦੇ ਬੱਚੇ ਸੁਣਦੇ ਹੋਣ, ਇਹਨਾਂ ਦੀ ਹੈਲਪ ਕਰ ਸਕਣ ਤਾਂ ਕਿ ਇਹ ਆਪਣਾ ਉੱਥੇ ਦੇਸ਼ ਦੇ ਸਕਣ। ਹਾਲੇ ਇਹਨਾਂ ਦੀ ਸਿਹਤ ਵੀ ਸਹੀ ਹੈ। ਔਰ ਜੋ ਕਿੰਨੀ ਉਮਰ ਸੀ ਜਦੋਂ ਤੁਸੀਂ ਪਾਕਿਸਤਾਨ ਬਣਿਆ? 16 ਸਾਲ ਦੀ। ਤੇ ਇਹਨਾਂ ਦੀ ਉਮਰ ਇਸ ਵੇਲੇ ਹੋਣੀ 85-86 ਸਾਲ, ਤੇ ਬਿਲਕੁਲ ਸਿਹਤਮੰਦ ਹੈਗੇ, ਆ ਸਕਦੇ ਆ, ਮੈਂ ਇਹਨਾਂ ਦੇ ਨਾਲ ਆ ਸਕਦਾ। ਇਹ ਸਾਡੀ ਬੇਨਤੀ ਹੈ, ਅਗਰ ਕੋਈ ਭਰਾ ਉੱਥੇ ਦਾ ਸੁਣਦਾ ਹੋਵੇ ਤਾਂ ਉਹ ਇਹਨਾਂ ਦੀ ਹੈਲਪ ਕਰੋ ਤਾਂ ਕਿ ਇਹ ਸਮੇਂ ਇਹਨਾਂ ਦਾ ਜਿਹੜਾ ਹੈਗਾ ਨਾ, ਹੁਣ ਆਖਰੀ ਸਮੇਂ ਜਾ ਰਿਹਾ, ਤਾਂ ਕਿ ਇਹ ਆਪਣੀ ਜਨਮ ਭੂਮੀ ਦੇਖ ਸਕਣ। ਇਹ ਜਦ ਦਾ ਮੈਨੂੰ ਹੋਸ਼ ਹੈ, ਮੈਂ ਇਹਨਾਂ ਦੀ ਇਹੀ ਗੱਲਾਂ ਸੁਣਦਾ। ਇਹ ਹਰ ਵਾਰੀ ਕਹਿੰਦੇ ਤੂੰ ਆਪ ਚਲੇ ਜਾਣਾ, ਸਾਨੂੰ ਕਿਉਂ ਨਹੀਂ ਭੇਜਦਾ ਉੱਥੇ, ਲੇਕਿਨ ਮੈਂ ਕਿਉਂਕਿ ਪਾਕਿਸਤਾਨ ਰਹਿੰਦਾ ਨਹੀਂ ਹੈ, ਮੈਂ ਹੈਲਪਲੈਸ ਹਾਂ, ਮੈਂ ਇਹਨਾਂ ਦੀ ਕੋਈ ਮਦਦ ਨਹੀਂ ਕਰ ਸਕਦਾ। ਇਹ ਲਓ ਜੀ।